ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਲੀ ਜੀ। ਮਸੂਦ ਜੀ ਆਇਆਂ। ਬਹੁਤ ਧੰਨਵਾਦ ਪ੍ਰਵੀਨ। ਮੇਰੇ ਵੱਲੋਂ ਵੀ ਸਭ ਸਰੋਤਿਆਂ ਨੂੰ, ਸਭ ਦਰਸ਼ਕਾਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ, ਸਤਿ ਸ੍ਰੀ ਅਕਾਲ, ਜੀ ਆਇਆਂ ਨੂੰ ਕਹਿੰਦੇ ਆ। ਅੱਜ ਅਮਰੀਕਾ 'ਚ 11 ਦਸੰਬਰ ਸਾਲ 2025 ਦੇ ਡੁੱਬਦੇ ਦਿਨ ਔਰ ਪਾਕਿਸਤਾਨ 'ਚ 12 ਦਸੰਬਰ ਸਾਲ 2025 ਦੇ ਚੜ੍ਹਦੇ ਦਿਨ 'ਚ ਪਾਕਿਸਤਾਨ ਦੇ ਨਾਲ ਜੁੜੀਆਂ ਕੁਝ ਵੱਡੀਆਂ ਖਬਰਾਂ ਦੇ ਇਸ ਬੁਲਟਨ 'ਚ ਜਿਹਦਾ ਨਾਂ ਹੈ ਅਪਡੇਟ ਪਾਕਿਸਤਾਨ। ਔਰ ਅਪਡੇਟ ਪਾਕਿਸਤਾਨ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਤੋਂ ਹਫ਼ਤੇ 'ਚ 5 ਦਿਨ ਮੰਡੇ ਟੂ ਫਰਾਈਡੇ ਪੇਸ਼ ਕੀਤਾ ਜਾਂਦਾ ਹੈ। ਅੱਜ ਦੀਆਂ ਖਬਰਾਂ 'ਚ ਆਪ ਦਾ ਸਵਾਗਤ ਹੈ ਤੇ ਜੇ ਇਹਨਾਂ ਖਬਰਾਂ ਨੂੰ ਕਿਤੇ ਸਪਾਂਸਰ ਕਰਨਾ ਹੋਵੇ ਤੇ ਉਹਦੇ ਲਈ ਸੰਪਰਕ ਵਾਸਤੇ ਸਾਡਾ ਨੰਬਰ ਹੈ ਜੀ 408-272 5200 4082725200। ਮਸੂਦ ਬਾਦ ਨੇ ਖਬਰਾਂ ਹਾਲੇ ਫੈਜ਼ ਹਮੀਦ ਨੂੰ ਕੋਰਟ ਮਾਰਸ਼ਲ ਤੋਂ ਬਾਅਦ 14 ਸਾਲ ਸਜ਼ਾਏ ਬਾਮੁਸ਼ੱਕਤ ਹੋ ਗਈ। ਕੀ ਜਾਣਕਾਰੀ ਜੀ? ਇਮਰਾਨ ਖਾਨ ਦੇ ਦੌਰ ਦੇ ਵਿੱਚ ISI ਦੇ ਪ੍ਰਧਾਨ ਰਹਿ ਚੁੱਕੇ ਫੈਜ਼ ਹਮੀਦ ਹੋਣੇ ਨੇ ਜਿਹੜੇ ਇਹਨਾਂ ਦੇ ਉੱਤੇ ਜਿਹੜੇ ਇਲਜ਼ਾਮ ਨੇ ਉਹ ਕਹਿੰਦੇ ਨੇ ਕਿ 4 ਮੇਜਰ ਇਲਜ਼ਾਮ ਸਾਬਤ ਹੋਏ ਨੇ ਜਿਹੜੇ ਪਾਕਿਸਤਾਨੀ ਫੌਜ ਦੀ ਇਤਲਾਹਾਂ ਦੇਣ ਵਾਲੇ ਮਹਿਕਮੇ ISPR ਮੁਜਬ ਕਿ ਇਹਨਾਂ ਨੇ ਆਪਣੇ ਮਰਤਬੇ ਤੇ ਰਹਿੰਦਿਆਂ ਹੋਇਆਂ, ਯਾਨੀ ਜਦੋਂ ਇਹ ISI ਚੀਫ ਸੀਗਾ, ਆਪਣੇ ਮਰਤਬੇ ਤੇ ਰਹਿੰਦਿਆਂ ਹੋਇਆਂ ਸਿਆਸੀ ਸਰਗਰਮੀਆਂ 'ਚ ਹਿੱਸਾ ਲਿਆ। ਇਹਦੇ ਤੋਂ ਮੁਰਾਦ ਇਹ ਲਈ ਜਾ ਰਹੀ ਹੈ ਕਿ ਇਮਰਾਨ ਖਾਨ ਦੇ ਮੁਖਾਲਫ ਸਿਆਸਤਦਾਨ ਸਨ ਜਿਹੜੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ, ਉਹਨਾਂ ਨੂੰ ਤੰਗ ਕੀਤਾ ਗਿਆ। ਦੂਜਾ ਇਲਜ਼ਾਮ ਇਹਨਾਂ ਤੇ ਇਹ ਹੈ ਕਿ ਇਹਨਾਂ ਨੇ ਅਫੀਸ਼ੀਅਲ ਸੀਕ੍ਰੇਟ ਐਕਟ ਆ ਜਿਹੜਾ ਉਹਦੀ ਖਿਲਾਫਵਰਜ਼ੀ ਕੀਤੀ, ਯਾਨੀ ਫੌਜ 'ਚ ਤੁਸੀਂ ਰਿਟਾਇਰ ਜਦੋਂ ਹੋ ਜਾਂਦੇ ਜੀ ਜਾਂ ਫੌਜੀ ਰਾਜ ਜਿਹੜੇ ਤੁਹਾਡੇ ਕੋਲ ਨੇ ਉਹ ਕਹਿੰਦੇ ਨੇ ਕਿ ਇਹਨਾਂ ਨੇ ਦਿੱਤੇ, ਦੁਸ਼ਮਣਾਂ ਨੂੰ ਦਿੱਤੇ, ਜਾਂ ਇਹ ਤੇ ਹੁਣ ਫੈਸਲੇ ਦੀ ਡਿਟੇਲ 'ਚ ਪਤਾ ਲੱਗੇਗਾ। ਫਿਰ ਰਿਆਸਤ ਦੀ ਸਲਾਮਤੀ ਔਰ ਮੁਲਕੀ ਫਾਇਦੇ ਨੇ ਜਿਹੜੇ ਉਹਨਾਂ ਦਾ ਨੁਕਸਾਨ ਇਹਨਾਂ ਨੇ ਕੀਤਾ। ਔਰ ਚੌਥਾ ਇਲਜ਼ਾਮ ਇਹਨਾਂ ਦਾ ਇਹ ਹੈ ਕਿ ਇਹਨਾਂ ਨੇ ਆਪਣੇ ਇਖਤਿਆਰਾਂ ਦਾ ਨਜਾਇਜ਼ ਵਰਤੋਂ ਕੀਤੀ ਔਰ ਹਕੂਮਤੀ ਵਸੀਲੇ ਨੇ ਜਿਹੜੇ ਉਹਨਾਂ ਨੂੰ ਜ਼ਾਤੀ ਇਸਤੇਮਾਲ 'ਚ ਲਿਆਂਦਾ। ਇਹ 4 ਮੇਜਰ ਇਲਜ਼ਾਮ ਨੇ ਜਿਨ੍ਹਾਂ ਦੇ ਤਹਿਤ ਇਹਨਾਂ ਨੂੰ ਕੋਰਟ ਮਾਰਸ਼ਲ ਦੀ ਇਸ ਕਾਰਵਾਈ ਦੇ ਵਿੱਚ ਜਿਹੜੀ ਕਿ 15 ਮਹੀਨੇ ਚੱਲੀ, 15 ਮਹੀਨੇ ਚੱਲਣ ਵਾਲੀ ਇਸ ਕਾਰਵਾਈ ਤੋਂ ਬਾਅਦ ਹੁਣ ਇਹਨਾਂ ਨੂੰ 14 ਸਾਲ ਸਜ਼ਾਏ ਬਾਮੁਸ਼ੱਕਤ ਆ ਜਿਹੜੀ ਉਹ ਦਿੱਤੀ ਗਈ ਹੈ। ਇਮਰਾਨ ਖਾਨ ਦੀ ਸਿਆਸੀ ਪਾਰਟੀ ਬਜ਼ਾਹਰ ਤੇ ਚੁੱਪ ਆ, ਲੇਕਿਨ ਆਖਿਆ ਇਹ ਜਾ ਰਿਹਾ ਕਿ ਕਿਉਂਕਿ ਇਹ ਇਮਰਾਨ ਖਾਨ ਦਾ ਬੜਾ ਰਾਜ਼ਦਾਨ ਔਰ ਕਰੀਬੀ ਜਨਰਲ ਸੀਗਾ, ਇਹਨੂੰ ਇਸੇ ਕਰਕੇ ISI ਪ੍ਰਧਾਨ ਲਾਇਆ ਗਿਆ ਸੀਗਾ। ਹੁਣ ਦੇ ਪਾਕਿਸਤਾਨੀ ਫੌਜ ਮੁਖੀ ਨੇ ਜਿਹੜੇ ਇਹਨਾਂ ਨੂੰ ISI ਦੇ ਮਰਤਬੇ ਤੋਂ ਇਮਰਾਨ ਖਾਨ ਨੇ ਲਾ ਦਿੱਤਾ ਸੀਗਾ ਔਰ ਉਹਦੀ ਥਾਂ ਇਹਨੂੰ ਰੱਖਿਆ ਗਿਆ ਸੀਗਾ। ਸੋ ਇਹ ਹੁਣ ਇੰਤਕਾਮੀ ਕਾਰਵਾਈ ਹੈ ਜਿਹੜੀ ਇਹਨੂੰ ਉਸ ਪੱਖ ਦੇ ਨਾਲ ਵੀ ਵੇਖਿਆ ਜਾ ਰਿਹਾ ਹੈ। ਫਿਰ ਇਹ ਵੀ ਆਖਿਆ ਗਿਆ ਕਿ ਜੀ ਇਸ ਪੂਰੀ ਕੋਰਟ ਮਾਰਸ਼ਲ ਦੀ ਕਾਰਵਾਈ ਦੌਰਾਨ ਫੈਜ਼ ਹਮੀਦ ਹੋਣੇ ਨੇ ਜਿਹੜੇ ਉਹਨਾਂ ਨੂੰ ਇਹ ਇਖਤਿਆਰ ਦਿੱਤਾ ਗਿਆ ਕਿ ਉਹ ਆਪਣੀ ਮਰਜ਼ੀ ਦਾ ਵਕੀਲ ਕਰ ਸਕਣ, ਆਪਣੀ ਗੱਲ ਦੱਸ ਸਕਣ। ਉਹਨਾਂ ਨੇ ਇਹ ਇਖਤਿਆਰ ਵਰਤਿਆ ਔਰ ਹੁਣ ਵੀ ਜਦੋਂ 14 ਸਾਲ ਸਜ਼ਾਏ ਬਾਮੁਸ਼ੱਕਤ ਹੋਈ ਹੈ, ਇਹਦੇ ਤੋਂ ਬਾਅਦ ਜਿਹੜਾ ਅਪੀਲ ਵਾਲਾ ਬੈਂਚ ਆ, ਸਟੇਜ ਆ, ਜਾਂ ਉਤਲੀ ਅਦਾਲਤ ਆ ਜਾਂ ਉਤਲਾ ਟ੍ਰਿਬਿਊਨਲ ਆ ਕੋਈ, ਉਹ ਉਹਦੇ 'ਚ ਜਾ ਸਕਦੇ ਨੇ। ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਖਾਜਾ ਆਸਫ ਹੋਣਾ ਨੇ ਇਸ ਸਜ਼ਾ ਤੋਂ ਬਾਅਦ BBC ਦੇ ਨਾਲ ਗੱਲਬਾਤ ਕਰਦੇ ਆ ਆਖਿਆ ਕਿ ਜਨਰਲ ਬਾਜਵਾ ਨੇ ਇਹ ਤੱਕ ਧਮਕੀ ਦਿੱਤੀ ਸੀਗੀ ਕਿ ਮੈਂ ਮੁਲਕ 'ਚ ਮਾਰਸ਼ਲ ਲਾ ਲਾਉਣ ਲੱਗਾ ਆ ਤੇ ਉਹਦਾ ਇਰਾਦਾ ਇਹ ਸੀਗਾ ਕਿ ਫੈਜ਼ ਹਮੀਦ ਨੂੰ ਉਹਨੇ ਮੁਲਕ ਦਾ ਪ੍ਰਾਈਮ ਮਿਨਿਸਟਰ ਬਣਾਉਣਾ ਸੀਗਾ। ਇਹ ਤਾਂ ਗੱਲਾਂ ਆਮ ਨੇ ਜਿਹੜੀਆਂ ਪਿਛਲੇ ਦਿਨਾਂ 'ਚ ਅਸੀਂ ਸੁਣੀਆਂ ਨੇ ਕਿ ਇਮਰਾਨ ਖਾਨ ਬਹੁਤ ਭਰੋਸਾ ਕਰਦਾ ਸੀਗਾ ਜਨਰਲ ਫੈਜ਼ ਹਮੀਦ ਤੇ, ਔਰ ਇਹ ਵੀ ਇਮਰਾਨ ਖਾਨ ਦੀ ਸਰਕਾਰ ਡਿੱਗਣ ਤੋਂ ਬਾਅਦ ਵੀ ਇਮਰਾਨ ਖਾਨ ਦੇ ਨਾਲ ਲਗਾਤਾਰ ਰਾਬਤੇ 'ਚ ਸੀਗਾ। ਫੌਜ ਨੂੰ ਇਹ ਗੱਲ ਚੰਗੀ ਨਹੀਂ ਸੀ ਲੱਗਣ ਦੀ, ਕਹਿੰਦੇ ਨੇ ਕਿ ਇਮਰਾਨ ਖਾਨ ਦੀ ਕੁਰਬਤ ਮੁਹੱਬਤ ਜਾਂ ਲਾਗੇ ਹੋਣਾ ਜਿਹੜਾ ਉਹ ਫੈਜ਼ ਹਮੀਦ ਹੋਣਾ ਦੇ ਜੋੜਾਂ 'ਚ ਬੈਠਾ ਹੈ ਜੀ। ਇਮਾਨ ਮਜ਼ਾਰੀ ਤੇ ਉਹਦੇ ਘਰ ਵਾਲੇ ਹਾਦੀ ਚੱਠਾ ਦੇ ਅਦਾਲਤੀ ਕੇਸ ਦੀ ਕਾਰਵਾਈ ਵੇਲੇ ਨਾਰਵੇ ਦਾ ਐਮਬੈਸਡਰ ਅਦਾਲਤੇ ਅਪੜ ਗਿਆ। ਪਾਕਿਸਤਾਨ ਨੇ ਸਰਕਾਰੀ ਪੱਧਰ ਤੇ ਡਿਮੋਲਿਸ਼ ਕਰ ਦਿੱਤਾ ਹੈ। ਕੀ ਜਾਣਕਾਰੀ? ਅਸਲ ਦੇ ਵਿੱਚ ਇਹ ਨਾ ਹਾਦੀ ਚੱਠਾ ਹੋਣੇ ਨੇ ਜਿਹੜੇ ਇਮਾਨ ਮਜ਼ਾਰੀ, ਪਹਿਲਾਂ ਤਾਂ ਮੈਂ ਦੱਸਾਂ ਕਿ ਸ਼ੀਰੀ ਮਜ਼ਾਰੀ ਹੋਣਾ ਦੀ ਧੀ ਹੈ। ਸ਼ੀਰੀ ਮਜ਼ਾਰੀ ਹੁਣੇ ਪਾਕਿਸਤਾਨ 'ਚ ਹਿਊਮਨ ਰਾਈਟਸ ਕਮਿਸ਼ਨ ਦੀਆਂ ਪ੍ਰਧਾਨ ਵੀ ਰਹਿ ਚੁੱਕੀਆਂ ਨੇ। ਪਾਕਿਸਤਾਨ 'ਚ ਡਿਫੈਂਸ ਸਟ੍ਰੈਟਜੀ ਹੈ ਜਿਹੜੀ ਉਹ ਫੌਜੀ ਡਿਫੈਂਸ ਯੂਨੀਵਰਸਿਟੀ 'ਚ ਪੜਾਉਂਦੀਆਂ ਵੀ ਰਹੀਆਂ ਨੇ। ਫਿਰ ਉਹ ਆਪ ਬਹੁਤ ਤਗੜੀ ਵਕੀਲ ਸਨ, ਉਸਤਾਦ ਬਹੁਤ ਅੱਛੀਆਂ ਸਨ ਔਰ ਉਸ ਤੋਂ ਬਾਅਦ ਇਮਰਾਨ ਖਾਨ ਦੀ ਸਿਆਸੀ ਪਾਰਟੀ 'ਚ ਆ ਗਈਆਂ। ਇਮਾਨ ਮਜ਼ਾਰੀ ਸ਼ੀਰੀ ਮਜ਼ਾਰੀ ਦੀ ਧੀ ਹੈ, ਪਹਿਲੀ ਗੱਲ ਇਹ। ਨੰਬਰ 2, ਇਹ ਇਮਰਾਨ ਖਾਨ ਹਾਮੀ ਹੈ। ਨੰਬਰ 3, ਇਮਰਾਨ ਖਾਨ ਦੇ ਲੋਕਾਂ ਦੇ ਉੱਤੇ ਜਿੰਨੇ ਕੇਸ ਚੱਲਣ ਦੇ ਨੇ ਉਹਨਾਂ ਚੋਂ ਬਹੁਤੇ ਕੇਸ ਇਹ ਵੇਖਣ ਡਈ ਹੈ। ਨੰਬਰ 5, ਪਾਕਿਸਤਾਨ ਦੇ ਵਿੱਚ ਇੱਕ ਬਹੁਤ ਵੱਡਾ ਬਲਾਸਫੈਮੀ ਗੈਂਗ, ਧਾਰਮਿਕ ਤੋਹੀਨ ਦੇ ਮਾਮਲੇ ਦੇ ਵਿੱਚ ਲੋਕਾਂ ਨੂੰ ਗ੍ਰਿਫਤਾਰ ਕਰਾਉਣ ਵਾਲਾ, ਝੂਠੇ ਪਰਚੇ ਕਰਾਉਣ ਵਾਲਾ ਔਰ ਉਹਨਾਂ ਪਰਚਿਆਂ ਬਦਲੇ ਪੈਸੇ ਲੈ ਕੇ ਉਹਨਾਂ ਨੂੰ ਕਰੋੜਾਂ ਦੀ ਕਮਾਈ ਕਰਨ ਵਾਲਾ, ਉਹਨਾਂ ਦੇ ਖਿਲਾਫ ਅਗਰ ਕੋਈ ਵਕੀਲ ਅਦਾਲਤ 'ਚ ਖਲੋਤੀ ਹੈ ਤੇ ਉਹ ਇਮਾਨ ਮਜ਼ਾਰੀ ਤੇ ਹਾਦੀ ਚੱਠਾ, ਇਹ ਦੋਵੇਂ ਉਹਨਾਂ ਬੇਗੁਨਾਹ ਲੋਕਾਂ ਦਾ ਕੇਸ ਲੜਨ ਦੇ ਨੇ। ਇਹ ਕੇਸ ਤੋਂ ਬਾਅਦ ਪਤਾ ਹੋਏਗਾ ਜਿਹੜੇ ਕਹਿੰਦੇ ਨੇ ਕਿ ਅਸੀਂ ਬੇਗੁਨਾਹ ਆ, ਉਹਨਾਂ ਦੇ ਕੇਸਾਂ ਨੂੰ ਲੜਨ ਦੇ ਨੇ। ਔਰ ਵੱਡੀ ਗੱਲ ਇਹ ਹੈ ਕਿ ਹਕੂਮਤ ਦੇ ਹਰ ਕੇਸ ਦੇ ਖਿਲਾਫ ਇਹ ਅਦਾਲਤੇ ਜਾਣ ਦੇ ਨੇ, ਜਿਹਦੇ ਕਾਰਨ ਨਾ ਇਹ ਅਦਾਲਤਾਂ ਨੂੰ ਚੰਗੇ ਲੱਗਣ ਦੇ ਨੇ, ਨਾ ਇਹ ਸਰਕਾਰ ਨੂੰ ਚੰਗੇ ਲੱਗਣ ਦੇ। ਉਹ ਹੁਣ ਇਹਨਾਂ ਤੇ ਕੇਸ ਤੇ ਕਈ ਸਨ। ਫਿਰ ਇਹਨਾਂ ਨੇ ਇੱਕ ਜੱਜ ਦੇ ਖਿਲਾਫ ਟਵੀਟ ਕਰ ਦਿੱਤੀ, ਮਝੋਕਾ ਦਾ ਜੱਜ ਦਾ ਨਾਂ ਆ
ਇਹਨਾਂ ਨੇ ਟਵੀਟਸ ਜਿਹੜੇ ਕੀਤੇ ਉਹਨਾਂ ਤੇ ਇਹਨਾਂ ਨੂੰ ਤਲਬੀ ਕੀਤੀ ਗਈ, ਤਲਬੀ ਕਰਕੇ ਇਹਨਾਂ ਨੇ ਅਦਾਲਤ ਤੇ ਪੇਸ਼ ਹੀ ਨਾ ਹੋਏ। ਇਹਨਾਂ ਨੇ ਆਖਿਆ ਕਿ ਜਿਹੜੇ ਜੱਜ ਦੇ ਖਿਲਾਫ ਅਸੀਂ ਕਮੈਂਟ ਕੀਤੇ ਨੇ ਉਸੇ ਜੱਜ ਦੀ ਅਦਾਲਤ 'ਚ ਸਾਡਾ ਕੇਸ ਲਾਇਆ ਗਿਆ, ਜੱਜ ਬਦਲੋ। ਮਗਰੋਂ ਪਤਾ ਲੱਗਾ ਕਿ ਜੱਜ ਬਦਲਣ ਦੇ ਦੌਰਾਨ ਜਿਹੜੇ 15 ਦਿਨ ਲੱਭੇ ਨੇ ਇਹਦੇ ਸਰਕਾਰੀ ਵਕੀਲ ਭੁਗਤ ਵੀ ਗਏ ਨੇ, ਗਵਾਹ ਵੀ ਹੋ ਗਏ ਨੇ, ਸਭ ਕੁਝ ਵੀ ਹੋ ਗਏ ਨੇ। ਹੁਣ ਤੇ ਸਿਰਫ ਫੈਸਲਾ ਸੁਣਾਉਣ ਵਾਲਾ ਮਾਮਲਾ। ਜਦੋਂ ਇਹ ਅਦਾਲਤ ਤੇ ਪੇਸ਼ ਹੋਏ ਤੇ ਅਦਾਲਤ ਨੇ ਆਖਿਆ ਕਿ ਜੀ ਤੁਸੀਂ ਸਿਰਫ ਫਲਾਂ ਗੱਲ ਕਰੋ। ਇਹਨਾਂ ਆਖਿਆ ਜੀ ਅਸੀਂ ਪਿਛਲੀ ਗੱਲ ਕਰਨੀ, ਗਵਾਹ ਰਹਿੰਦੇ ਨੇ, ਅਸੀਂ ਗਵਾਹਾਂ ਦੀ ਲਿਸਟ ਜਿਹੜੀ ਉਹ ਦੇਣੀ ਹੈ। ਉਸ ਤੋਂ ਬਾਅਦ ਜਦੋਂ ਜੱਜ ਨਾ ਕਿਸੇ ਗੱਲ ਤੇ ਆਇਆ ਤੇ ਫਿਰ ਇਮਾਨ ਮਜ਼ਾਰੀ ਨੇ ਕਿਹਾ ਕਿ ਮੈਨੂੰ ਪਤਾ ਕਿ ਤੂੰ ਕੀ ਕਰ ਰਿਹਾ, ਤੂੰ ਕਿਹਦੇ ਏਜੰਡੇ ਤੇ ਕਰ ਰਿਹਾ, ਮੈਨੂੰ ਇਹ ਵੀ ਪਤਾ ਤੂੰ ਮੈਨੂੰ 7 ਸਾਲ ਦੀ ਜਿਹੜੀ ਕੈਦ ਦੀ ਸਜ਼ਾ ਹੈ ਜਿਹੜੀ ਉਹ ਦੇਣੀ ਹੈ, ਜਾਂ ਮੈਨੂੰ ਤੇਰੀ ਇਹ ਗੱਲ ਹੈ ਜਿਹੜੀ ਕਬੂਲ ਆ। ਭਰੀ ਅਦਾਲਤ 'ਚ ਜੱਜ ਦੇ ਨਾਲ ਤੂੰ ਤਕਰਾਰ ਔਰ ਦਿੱਤ ਤੇਰੇ ਦੀ ਲੈ ਦੇ ਜਿਹੜੀ ਉਹ ਦੋਵੇਂ ਮੀਆਂ ਬੀਵੀ ਦੀ ਹੋਈ। ਉਸ ਤੋਂ ਬਾਅਦ ਇਹਨਾਂ ਨੇ ਇਸਲਾਮਾਬਾਦ ਹਾਈ ਕੋਰਟ ਦਾ ਬੂਹਾ ਖੜਕਾਇਆ। ਹੁਣ ਕਹਿੰਦੇ ਨੇ ਕਿ ਇਸ ਮਤਹਿਤ ਅਦਾਲਤ ਦਾ ਜੱਜ ਮੱਝਾਂ ਦੀਆਂ ਭੈਣਾਂ ਹੁੰਦੀਆਂ ਨੇ ਨਾ, ਇਸਲਾਮਾਬਾਦ ਹਾਈ ਕੋਰਟ ਦੇ ਜੱਜਾਂ ਨੇ ਕਿਹਾ ਕਿ ਠੀਕ ਹੈ ਦੋਵੇਂ ਮੀਆਂ ਬੀਵੀ ਨੂੰ ਤੁਹਾਨੂੰ ਛੱਡੋ। ਇਹ ਫਿਰ ਗਏ ਸੁਪਰੀਮ ਕੋਰਟ ਪਾਕਿਸਤਾਨ 'ਚ ਕਿ ਵੇਖੋ ਇੱਥੇ ਪਾਕਿਸਤਾਨ 'ਚ ਇਨਸਾਨੀ ਹੱਕ ਇਸ ਹੱਦ ਤੱਕ ਮਿੱਧੇ ਜਾ ਰਹੇ ਨੇ, ਕਿਸੇ ਨੂੰ ਗੱਲ ਕਰਨ ਦੀ ਆਜ਼ਾਦੀ ਨਹੀਂ। ਇਸ ਸ਼ਾਇਦ ਦੀ ਮੋਨੀਟਰਿੰਗ ਲਈ ਜਿਹੜੇ ਇਹ ਨਾਰਵੇ ਦੇ ਨੇ ਐਮਬੈਸਡਰ ਉਹ ਸੁਪਰੀਮ ਕੋਰਟ ਦੀ ਕਾਰਵਾਈ ਵੇਖਣ ਚਲੇ ਗਏ। ਪੀਅਰ ਅਲਬਰਟ ਅਲਸਾਸ ਇਹਨਾਂ ਦਾ ਨਾਂ ਆ। ਤੇ ਉਸ ਤੋਂ ਬਾਅਦ ਜਦੋਂ ਇਹ ਅਦਾਲਤੀ ਕਾਰਵਾਈ ਵੇਖਣਗੇ ਤੇ ਅਦਾਲਤੀ ਜਿਹੜੇ ਜੱਜ ਸਨ ਕਹਿੰਦੇ ਨੇ ਕਿ ਉਹਨਾਂ ਦੇ ਵੀ ਇੱਕ ਵਾਰ ਰੰਗ ਜਿਹਾ ਉੱਡਿਆ ਕਿ ਇਹ ਕੀ। ਉਸ ਤੋਂ ਬਾਅਦ ਜਦੋਂ ਬਾਹਰ ਆਏ ਪਹਿਲਾਂ ਵਕੀਲਾਂ ਘੇਰਿਆ, ਉਹਨੇ ਜਵਾਬ ਨਾ ਦਿੱਤਾ, ਅੱਗੇ ਪੱਤਰਕਾਰਾਂ ਘੇਰ ਲਿਆ ਕਿ ਜੀ ਤੁਸੀਂ ਇੱਧਰ ਪਾਕਿਸਤਾਨੀ ਸੁਪਰੀਮ ਕੋਰਟ 'ਚ ਕੀ ਕਰ ਰਹੇ ਜੀ। ਉਹਨਾਂ ਕਿਹਾ ਜੀ ਮੈਂ ਬਸ ਅਦਾਲਤੀ ਕਾਰਵਾਈ ਵੇਖਣ ਆਇਆ ਸਾਂ, ਹੋਰ ਤਾਂ ਕੁਝ ਕਰਨ ਨਹੀਂ ਆਇਆ, ਨਾ ਮੈਂ ਕੋਈ ਬੋਲਿਆ ਨਾ ਕੋਈ ਗਵਾਹ, ਮੈਂ ਵੇਖਣ ਡਿਆ ਹੁਣ ਕੀ ਡਿਆ ਇਸੇ ਕੇਸ ਦੀ ਕਿਉਂ। ਉਹਨੇ ਆਖਿਆ ਮੈਂ ਇਹਦਾ ਜਵਾਬ ਦੇਣਾ ਮੁਨਾਸਿਬ ਨਹੀਂ ਸਮਝਦਾ। ਅਜੇ ਕਹਿੰਦੇ ਨੇ ਕਿ ਅੰਬੈਸੀ ਵਾਪਸ ਨਹੀਂ ਸੀ ਪੜਿਆ ਕਿ ਪਾਕਿਸਤਾਨ ਨੇ ਸਰਕਾਰੀ ਪੱਧਰ ਤੇ ਉਹਨੂੰ ਫਾਰਨ ਆਫਿਸ ਤਲਬ ਕੀਤਾ ਔਰ ਆਖਿਆ ਕਿ ਤੂੰ ਪਾਕਿਸਤਾਨ ਦੇ ਅੰਦਰੂਨੀ ਮਾਮਲੇ 'ਚ ਦਖਲ ਕਿਉਂ ਦੇਣ ਡਿਆ, ਔਰ ਨਾਲ ਹੀ ਉਹਨੂੰ ਡਿਮਾਰਚ ਕਰ ਦਿੱਤਾ ਹੈ। ਡਿਮਾਰਚ ਤੋਂ ਮੁਰਾਦ ਇਹ ਹੈ ਕਿ ਨਾਰਵੇ ਦੀ ਸਰਕਾਰ ਨੂੰ ਦੱਸ ਦਿੱਤਾ ਗਿਆ ਹੈ ਕਿ ਇਸ ਬੰਦੇ ਨੂੰ ਅਸੀਂ ਪਸੰਦ ਨਹੀਂ ਕਰਦੇ, ਇੰਤਹਾਈ ਨਾਪਸੰਦੀਦਾ ਆਦਮੀ ਹੈ, ਅਸੀਂ ਇਹਨੂੰ ਕੱਢਾਂਗੇ ਜਾਂ ਕੱਢ ਦਿੱਤਾ ਹੈ, ਇਹਦੇ ਥਾਂ ਕੋਈ ਹੋਰ ਬੰਦਾ ਦਵੋ। ਕੋਈ ਇਹੋ ਜਿਹੀ ਹੁਣ ਖਿਚੜੀ ਜਿਹੜੀ ਉਹ ਵਾਵਾ ਸਖਤ ਪੱਕ ਗਈ ਹੈ। ਬਟ ਇੰਟਰਨੈਸ਼ਨਲੀ ਅਗਰ ਵੇਖੀਏ ਤੇ ਪਾਕਿਸਤਾਨ 'ਚ ਜਿਹੜੇ ਧੱਕੇ ਹੋਣ ਡੇ ਨੇ ਉਹਨਾਂ ਦੇ ਵਿੱਚ ਇਹ ਪਹਿਲਾ ਕੋਈ ਜਸਚਰ ਆ ਜਿਹੜਾ ਉਹ ਇੰਟਰਨੈਸ਼ਨਲੀ ਸਾਹਮਣੇ ਆਇਆ ਆ। ਯੂਰਪ ਇਸ ਮਾਮਲੇ ਦੇ ਉੱਤੇ ਕੀ ਰਿਐਕਟ ਕਰਦਾ ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਜੀ। ਅਫਗਾਨਿਸਤਾਨ ਦੇ ਧਾਰਮਿਕ ਆਲਮਾਂ ਦਾ ਆਖਣਾ ਹੈ ਕਿ ਕਿਸੇ ਮੁਲਕ ਦੇ ਖਿਲਾਫ ਅਫਗਾਨਿਸਤਾਨ ਤੋਂ ਹਮਲੇ ਕਰਨਾ ਗੈਰ ਇਸਲਾਮੀ ਅਮਲ ਹੈ। ਪਾਕਿਸਤਾਨੀ ਫਾਰਨ ਆਫਿਸ ਵੱਲੋਂ ਵੀ ਇਸ ਗੱਲ ਦਾ ਜਵਾਬ ਸਰਕਾਰੀ ਪੱਧਰ ਤੇ ਦੇ ਦਿੱਤਾ ਗਿਆ। 43 ਤੋਂ ਵੱਧ ਅਫਗਾਨੀ ਅਮਰੀਕਾ 'ਚ ਗ੍ਰਿਫਤਾਰ ਹੋਏ ਨੇ। ਕਿਉਂ? ਆਪਣੀਆਂ ਕਰਤੂਤਾਂ ਤੋਂ, ਆਪਣੀਆਂ ਹਰਕਤਾਂ ਤੋਂ। ਪਾਕਿਸਤਾਨ ਨੇ 80 ਤੋਂ ਲੈ ਕੇ ਤੇ 2000 ਤੱਕ ਦਾ ਦਿਹਾਕੜਾ ਵੇਖਿਆ, ਜਦੋਂ ਜਵਾਨ ਪੀੜੀ ਪੂਰੀ ਨਸ਼ਿਆਂ ਦੇ ਨਾਲ ਨਾਲੀਆਂ 'ਚ ਡਿੱਗ ਕੇ ਕੋਈ ਇੱਥੇ ਕੋਈ ਉੱਥੇ, ਕੋਈ ਸਰਿੰਜਾਂ ਲਾਉਣ ਡਿਆ, ਕੋਈ ਚਿੱਟਾ ਪੀਣ ਡਿਆ, ਕੋਈ ਇਹ ਮਾਮਲੇ ਹੋਣ ਡੇ। ਇਹ ਕੀ ਹੋਇਆ ਸੀ, ਕਿੱਥੋਂ ਆਇਆ ਸੀ? ਅਫਗਾਨ ਕੈਂਪਾਂ 'ਚੋਂ ਨਿਕਲ ਕੇ ਆਇਆ ਸੀਗਾ। ਸੋ ਇਹਨਾਂ ਨੇ ਉੱਥੇ ਵੀ ਹਰਕਤਾਂ ਛੱਡੀਆਂ, ਮੁਲਕ ਦੀ ਪੂਰੀ ਆ ਕੋਈ 2 ਪੀੜ੍ਹੀਆਂ ਜਿਹੜੀਆਂ ਇਹਨਾਂ ਬਰਬਾਦ ਕੀਤੀਆਂ। ਸੇਮ ਹੁਣ ਅਫਗਾਨਿਸਤਾਨ 'ਚ ਵੀ ਇਹਨਾਂ ਦੇ ਅਮਰੀਕਾ 'ਚ ਆ ਕੇ ਇਹਨਾਂ ਅਫਗਾਨੀਆਂ ਦੇ ਹਾਲਾਤ ਸ਼ੁਰੂ ਹੋ ਗਏ। ਹੁਣ ਜਦੋਂ ਵੇਖਿਆ ਕਿ ਇੱਥੇ ਗ੍ਰਿਫਤਾਰੀਆਂ ਹੋਣ ਡਈਆਂ, ਇਹਨਾਂ ਨੂੰ ਵਾਪਸ ਭੇਜਣਗੇ ਉੱਥੋਂ, ਜਿਹੜੇ ਡਾਲਰ ਕਮਾਉਂਦੇ ਨੇ ਕੋਈ 2 ਸਾਨੂੰ ਆਉਂਦੇ ਨੇ, ਇਹ ਵੀ ਬੰਦ ਹੋ ਜਾਣਗੇ। ਫਿਰ 4 ਆਲਮ ਨੇ ਜਿਹੜੇ ਇਕੱਠੇ ਹੋ ਗਏ। ਪਾਕਿਸਤਾਨ ਪਹਿਲਾਂ ਮੰਗ ਕਰਨ ਡਿਆ ਸੀਗਾ ਕਿ ਅਫਗਾਨਿਸਤਾਨ ਨੇ ਜਿਹੜੇ ਵਾਅਦੇ ਕੀਤੇ ਨੇ ਸਾਨੂੰ ਫਤਵਾ ਦਵੋ, ਤੇ ਉਦੋਂ ਪਾਕਿਸਤਾਨ ਨੂੰ ਕਹਿੰਦੇ ਕਿ ਫਤਵੇ ਵਾਸਤੇ ਤੁਸੀਂ ਦਾਰੁਲ ਫਤਵਾ ਸਾਡੇ ਮੌਲਵੀਆਂ ਦੇ ਨਾਲ ਰਾਬਤਾ ਕਰੋ। ਉਹ ਬਈ ਸਰਕਾਰ ਨੇ ਸਰਕਾਰ ਨਾਲ ਰਾਬਤਾ ਕਰਨਾ ਹੈ, ਅੱਗੋਂ ਅਗਲੀ ਸਰਕਾਰ ਨੇ ਆਪਣੇ ਜਿਹੜੇ ਮੌਲਵੀ ਨੇ ਉਹਨਾਂ ਦੇ ਨਾਲ ਰਾਬਤਾ ਕਰਨਾ ਹੈ। ਇਹ ਰਾਹ ਹੋਣ ਡੇ ਸੀਗੇ। ਪਾਕਿਸਤਾਨ ਕਹਿੰਦਾ ਸਾਡਾ ਕੀ ਧੋਖਾ, ਠੀਕ ਹੈ ਫਿਰ ਅਸੀਂ ਦੇ ਹਮਲੇ ਕਰਾਂਗੇ। ਹੁਣ ਜਦੋਂ ਇਹ ਅਮਰੀਕਾ 'ਚ ਗ੍ਰਿਫਤਾਰੀਆਂ ਹੋਈਆਂ, ਪਾਕਿਸਤਾਨ ਟਿਕਾਣੇ ਨੂੰ ਨਿਸ਼ਾਨਾ ਬਣਾ ਰਿਹਾ, ਇੰਟਰਨੈਸ਼ਨਲ ਦਬਾਅ ਬਣਿਆ ਆ। ਪੰਸ਼ੇਰ ਵਾਲੇ ਪਾਸੇ ਤਾਲਿਬਾਨਾਂ ਦੀ ਚੱਲਣ ਨਹੀਂ ਡਈ। ਉਹ ਅਹਿਮਦ ਸ਼ਾਹ ਮਸੂਦ ਦੇ ਜਿਹੜੇ ਹਾਮੀ ਨੇ ਉਹ ਜਿਹਨੂੰ ਕਹਿੰਦੇ ਨੇ 17 ਤਾਲਿਬਾਨਾਂ ਨੂੰ ਮਾਰਨ ਡੇ ਨੇ ਮੁਕਾਬਲੇ ਦੇ ਵਿੱਚ, ਉਸ ਪਾਸੇ ਇਹਨਾਂ ਨੂੰ ਖੜਕਣ ਵੀ ਨਹੀਂ ਦੇਣ ਡੇ, ਨਾ ਇਹਨਾਂ ਦਾ ਉਧਰ ਰਾਜ ਆ, ਨਾ ਇਹਨਾਂ ਨੂੰ ਕੰਟਰੋਲ ਕਰਨ ਡੇ। ਉੱਥੇ ਜੀ ਇਹ ਸਾਰੀਆਂ ਗੁੰਝਲਾਂ ਦੇ ਵਿੱਚ ਫਿਰ ਇਹ ਫਤਵਾ ਜਿਹੜਾ ਸਾਹਮਣੇ ਆਇਆ ਕਿ ਜੀ ਕੋਈ ਵੀ ਅਫਗਾਨੀ ਜਦੋਂ ਅਫਗਾਨਿਸਤਾਨ ਤੋਂ ਬਾਹਰ ਜਾਂਦਾ ਉਸ ਮੁਲਕ 'ਚ ਜਾ ਕੇ ਉਹ ਗੋਲੀ ਪਟਾ ਪਿਸਤੌਲ ਕੋਈ ਇਹੋ ਜਿਹੀ ਕਾਰਵਾਈ ਨਹੀਂ ਕਰ ਸਕਦਾ। ਇਹ ਗੈਰ ਇਸਲਾਮੀ। ਪਹਿਲਾਂ ਇਸਲਾਮੀ ਸੀ, ਸੁੱਤੇ ਹੀ। ਇਹ ਵਰਲਡ ਟ੍ਰੇਡ ਸੈਂਟਰ ਤੇ ਹਮਲਾ ਇਸਲਾਮੀ ਸੀਗਾ, ਉਦੋਂ ਕਿਉਂ ਨਹੀਂ ਫਤਵੇ ਆਏ? ਉਦੋਂ ਤੇ ਬਕਾਇਦਾ ਆਖਿਆ ਕਿ ਜੀ ਅਸੀਂ ਲੜਾਂਗੇ। ਅੱਜ ਵੀ ਇਹ ਦਾਅਵੇ ਕਰਦੇ ਜੀ ਕਿ ਅਸੀਂ ਅਮਰੀਕਾ ਨੂੰ ਸਹਾਇਆ, ਸੋਵੀਅਤ ਯੂਨੀਅਨ ਨੂੰ ਸਹਾਇਆ, ਪਾਕਿਸਤਾਨ ਦਾ ਸੋਚ ਸਮਝ ਕੇ ਪੰਗਾ ਲਵੇ, UN ਨੂੰ ਪੁੱਛ ਲਵੇ। ਉਦੋਂ ਕੀ ਸੀ? ਉਦੋਂ। ਹੁਣ ਕਿਉਂਕਿ ਇਹ ਸ਼ਿਕੰਜਾ ਬੰਦ ਘੇਰੇ ਦੇ ਵਿੱਚ ਆ ਗਏ ਨੇ, ਫਿਰ ਇਹ ਫਤਵਾ ਦਿੱਤਾ। ਪਰ ਪਾਕਿਸਤਾਨੀ ਫਾਰਨ ਆਫਿਸ ਨੇ ਕਿਹਾ ਕਿ ਮੌਲਵੀਆਂ ਦੇ ਇਸ ਫਤਵੇ ਤੇ ਅਸੀਂ ਜਾਣ ਵਾਲੇ ਨਹੀਂ। ਇਹ ਫਤਵਾ ਲਿਖਤੀ ਸ਼ਕਲ 'ਚ ਵੀ ਦਿੱਤਾ ਜਾਏ ਔਰ ਇਸ ਫਤਵੇ ਦੇ ਉੱਤੇ ਅਫਗਾਨਿਸਤਾਨ ਦੀ ਸਰਕਾਰ ਲਿਖਤੀ ਜ਼ਮਾਨਤ ਦੇਵੇ ਸਾਨੂੰ। ਸਿਰਫ ਇੰਨੇ ਨਾਲ ਨਹੀਂ ਸਰਨਾ। ਔਰ ਸੇਮ ਕੱਲ ਪਾਕਿਸਤਾਨ ਨੇ UNO 'ਚ ਪਾਕਿਸਤਾਨ ਦੇ ਜਿਹੜੇ ਉੱਥੇ ਮੁਬੱਸਰ ਨੇ ਨਾ, ਆਸਮ ਇਫਤਖਾਰ ਅਹਿਮਦ, ਉਹਨਾਂ ਨੇ ਆਖਿਆ ਕਿ ਪਾਕਿਸਤਾਨ ਦੇ ਵਿੱਚ ਅਤਗਰਦੀ, ਖੂਨ ਖਰਾਬੇ ਦੀਆਂ ਸਾਰੀਆਂ ਕਾਰਵਾਈਆਂ ਦਾ ਮਰਕਜ਼ ਅਫਗਾਨਿਸਤਾਨ ਜੀ। ਦੇਸ਼ਾਂ ਦੂਰ ਵਸਦੇ ਪਾਕਿਸਤਾਨੀਆਂ ਲਈ ਸਰਕਾਰ ਨੇ ਬੈਗੇਜ ਸਕੀਮ ਦੇ ਤਹਿਤ ਪਾਕਿਸਤਾਨ ਗੱਡੀਆਂ ਲਿਆਉਣਾ ਤੇ ਉੱਕਾ ਹੀ ਪਾਬੰਦੀ ਲਾ ਦਿੱਤੀ। ਐਸੇ ਪਾਕਿਸਤਾਨੀ ਜਿਨ੍ਹਾਂ ਕੋਲ ਦੋਹਰੀ ਨਾਗਰਿਕਤਾ ਸੀ, ਐਸੇ ਪਾਕਿਸਤਾਨੀ ਜਿਨ੍ਹਾਂ ਕੋਲ ਕਿਸੇ ਦੂਸਰੇ ਮੁਲਕ ਦੀ PR ਸੀ,
ਉਹ ਇੱਥੋਂ ਜਾਂਦੇ ਸਨ ਜਦੋਂ ਪਾਕਿਸਤਾਨ ਤੇ ਉਹ ਗੱਡੀ ਗੁੱਡੀ ਦਾ ਖਰਚਾ ਬੁੱਕ ਕਰਾਉਂਦੇ ਸਨ, ਇੱਕ ਚੰਗੀ ਗੱਡੀ ਜਿਹੜੀ ਉਹ ਪਾਕਿਸਤਾਨ ਜਾ ਕੇ ਖੜਾ ਕਰ ਦਿੰਦੇ ਸਨ। ਫਿਰ ਜਦੋਂ ਉਹ ਕਿਤੇ ਸਾਲ ਬਾਅਦ ਜਾਂ 2 ਸਾਲਾਂ ਬਾਅਦ ਜਾਂ ਜਦੋਂ ਉਹਨਾਂ ਦਾ ਗੇੜਾ ਲੱਗਦਾ ਸੀਗਾ, ਉਹ ਆਪਣੀ ਗੱਡੀ ਲੈ ਕੇ ਪਾਕਿਸਤਾਨ 'ਚ ਫਿਰਦੇ ਤੁਰਦੇ ਸਨ। ਇਹ ਸੀਗੀ ਬੈਗੇਜ ਸਕੀਮ। ਹੁਣ ਪਾਕਿਸਤਾਨ ਤੋਂ ਖਜ਼ਾਨੇ ਦੇ ਮੰਤਰੀ ਮੁਹੰਮਦ ਔਰੰਗਜ਼ੇਬ ਹੋਣੇ ਨੇ ਜਿਹੜੇ, ਉਹਨਾਂ ਨੇ ਇਹਦੇ ਤੇ ਉੱਕਾ ਪਾਬੰਦੀ ਲਾਤੀ ਹੈ ਕਿ ਜੀ ਪਹਿਲਾਂ ਤੇ ਇਹਦੇ ਵਾਸਤੇ ਤੁਸੀਂ ਟ੍ਰਾਂਸਫਰ ਆਫ ਰੈਜ਼ੀਡੈਂਸ ਔਰ ਫਿਰ ਗਿਫਟ ਸਕੀਮ ਹੈ ਜਿਹੜੀ ਉਹ, ਇਸ ਤੋਂ ਬਾਅਦ ਜੇ ਇਹ ਗੱਡੀ ਪਾਕਿਸਤਾਨ 'ਚ ਆਈ ਗਈ ਤੇ 1 ਸਾਲ ਤੱਕ ਇਹ ਗੱਡੀ ਤੁਸੀਂ ਅੱਗੇ ਨਹੀਂ ਵੇਚ ਸਕਦੇ। ਔਰ ਕਾਰਨ ਹੈ ਜਿਹੜਾ ਉਹ ਇਸ ਮਾਮਲੇ ਤੇ ਤਬਸਰਾ ਕਰਨ ਵਾਲੇ ਪੰਡਤ ਕਹਿੰਦੇ ਨੇ ਕਿ ਪਾਕਿਸਤਾਨੀ ਲੋਕਲ ਗੱਡੀਆਂ ਨੇ ਜਿਹੜੀਆਂ, ਉਹਨਾਂ ਦੀ ਪ੍ਰਮੋਸ਼ਨ ਹੈ ਜਾਂ ਲੋਕਲ ਇੰਡਸਟਰੀ ਜਿਹੜੀ ਉਹਨੂੰ ਪ੍ਰਮੋਟ ਕਰਨਾ। ਲੋਕਲ ਇੰਡਸਟਰੀ ਇਸ ਲੈਵਲ ਦੀਆਂ ਗੱਡੀਆਂ ਬਣਾਉਣ ਰਹੀ ਹੈ, ਮੁੱਲ ਜਾਪਾਨੀ ਗੱਡੀ ਦੇ ਬਰਾਬਰ ਦਾ ਲੈਂਦੇ ਨੇ, ਤੇ ਕੀ ਉਸ ਗੱਡੀ 'ਚ ਜਾਪਾਨ ਤੋਂ ਆਈ ਗੱਡੀ ਹੈ ਜਿਹੜੀ ਉਹਦੇ ਪੂਰੇ ਨਹੀਂ ਅੱਧੇ ਫੀਚਰ ਵੀ, ਅੱਧੀਆਂ ਖੂਬੀਆਂ ਵੀ ਹੁੰਦੀਆਂ ਨੇ। ਤੇ ਜੇ ਕੋਈ ਪਹਿਲਾਂ ਤੇ ਸਰਕਾਰ ਨੂੰ ਗੱਡੀ ਇੱਕ ਇੱਥੇ ਮਹਿੰਗੀ ਗੱਡੀ ਲਵੇ, ਫਿਰ ਉਹ ਪਾਕਿਸਤਾਨ ਜਾਣ ਦਾ ਖਰਚਾ ਚੁੱਕੇ, ਫਿਰ ਪਾਕਿਸਤਾਨੀ ਸਰਕਾਰ ਨੂੰ ਡਿਊਟੀ ਦੇਵੇ, ਟੈਕਸ ਦੇਵੇ, ਉਸ ਤੋਂ ਬਾਅਦ ਉਹ ਆਪਣੀ ਸਹੂਲਤ ਲਈ ਉੱਥੇ ਚਲਾਉਣਾ ਚਾਹਵੇ ਤੇ ਉਹਦੇ ਉੱਤੇ ਵੀ ਇਹ ਪਾਬੰਦੀ। ਮੈਂ ਇਸ ਫੈਸਲੇ ਨੂੰ ਕਿਸੇ ਪਾਸੇ ਵੀ ਠੀਕ ਨਹੀਂ ਸਮਝਦਾ। ਹੋ ਸਕਦਾ ਹੈ ਜਿਹਨੂੰ ਕਹਿੰਦੇ ਨੇ ਕਿ ਕਾਰ ਔਰ ਟਰਾਂਸਪੋਰਟ ਬਿਜ਼ਨਸ ਦੇ ਨਾਲ ਜੁੜੇ ਲੋਕਾਂ ਵਾਸਤੇ ਇਹ ਠੀਕ ਹੋਵੇ, ਹੋ ਸਕਦਾ ਲੋਕਲ ਇੰਡਸਟਰੀ ਵਾਸਤੇ ਠੀਕ ਹੋਵੇ, ਪਰ ਮੇਰਾ ਗੱਲ ਇਹ ਹੈ ਕਿ ਪੈਸੇ ਖਰਚਣੇ ਨੇ, ਸਹੂਲਤਾਂ ਮੇਰੀ ਰਾਈਟ ਹੈ, ਮੇਰਾ ਹੱਕ ਹੈ ਕਿ ਉਹ ਦਿੱਤੀਆਂ ਜਾ ਰਹੀਆਂ। ਜੇ ਉਹ ਨਹੀਂ ਦਿੱਤੀਆਂ ਜਾ ਰਹੀਆਂ ਤੇ ਫਿਰ ਸਰਕਾਰ ਦਾ ਇਸ ਫੈਸਲੇ ਦੇ ਮਗਰ ਮੈਂ ਸਮਝਣਾ ਹੈ ਕਿ ਕਿਸੇ ਇੱਕ ਨੂੰ ਨਵਾਜ਼ਣਾ ਹੈ। ਭਾਰਤ 'ਚ ਬਣਨ ਵਾਲੀ ਇੱਕ ਫਿਲਮ 'ਚ ਪਾਕਿਸਤਾਨੀ ਅੰਡਰਵਰਲਡ ਗੈਂਗਸਟਰ ਰਹਿਮਾਨ ਡਕੈਤ ਤੇ ਐਸਪੀ ਅਸਲਮ ਚੌਧਰੀ ਦੇ ਕਿਰਦਾਰਾਂ ਨੂੰ ਨਿਭਾਇਆ ਗਿਆ ਹੈ। ਪਰ ਕੱਲ ਕਰਾਚੀ 'ਚ ਅਸਲਮ ਚੌਧਰੀ ਦੀ ਬੇਵਾ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਤੇ ਨਾਲ ਆਖਿਆ ਕਿ ਜਿਨ੍ਹਾਂ ਨੇ ਇਹ ਫਿਲਮ ਬਣਾਈ ਹੈ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ। ਅਸਲ ਦੇ ਵਿੱਚ ਪਰਵੀਨ ਰੋਲਾ ਇਹ ਹੈ ਕਿ ਫਿਲਮ ਤੇ ਬਣਾਈ ਗਈ ਪਾਕਿਸਤਾਨ 'ਚ ਇੱਕ ਭਾਰਤੀ ਜਸੂਸ ਦੇ ਹੱਕ ਦੇ ਵਿੱਚ ਵਰਤਿਆ ਗਿਆ। ਕਰਾਚੀ ਇਹ ਇਲਾਕਾ ਹੈ ਪਾਕਿਸਤਾਨ ਦਾ ਜਿਹੜਾ ਕਦੀ ਪਾਕਿਸਤਾਨ ਦੀ ਰਾਜਧਾਨੀ ਹੁੰਦੀ ਸੀ 47 ਤੋਂ ਬਾਅਦ, ਫਿਰ 56 ਚ ਮੇਰਾ ਖਿਆਲ ਕੇ ਬਦਲ ਕੇ ਇਸਲਾਮਾਬਾਦ ਬਣਿਆ। ਉੱਥੇ ਹੁਣ ਅੰਡਰਵਰਲਡ ਦਾ ਇਹ ਜਿਹੜਾ ਰਹਿਮਾਨ, ਇਹ ਜੀ ਇੱਕ ਅਬਦੁਲ ਰਹਿਮਾਨ ਬਲੋਚ ਆਈ ਦਾ ਅਸਲ ਨਾਲ, ਇਹ ਹੁਣ ਦੀ ਹੁਕਮਰਾਨ ਜਮਾਤ ਦੀ ਇਤਿਹਾਦੀ ਜਿਹੜੀ ਪਾਕਿਸਤਾਨ ਪੀਪਲਸ ਪਾਰਟੀ, ਇਹਨਾਂ ਦੀ ਬੇਨਜ਼ੀਰ ਸੀ, ਬੇਨਜ਼ੀਰ ਦੇ ਭਰਾਵਾਂ ਦਾ ਯਾਰ ਬੇਲੀ ਸੀਗਾ। ਇਹਨੂੰ ਆਸ਼ੀਰਵਾਦ ਵੀ ਸੀ, ਇਹ ਪੀਪਲਜ਼ ਕਮੇਟੀ ਦਾ ਮੈਂਬਰ ਵੀ ਰਿਹਾ। ਉਸ ਤੋਂ ਬਾਅਦ ਕਰਾਚੀ ਦੇ ਵਿੱਚ ਇਹ ਲੋਕਾਂ ਦੇ ਝੇੜੇ ਵੀ ਨਿਬੇੜਦਾ ਸੀਗਾ। ਫਿਰ ਹੌਲੀ ਹੌਲੀ ਇਹਨੇ 4 ਹਾਮੀ ਪਾਲੇ, ਫਿਰ ਬੰਦੂਕ ਚੁੱਕੀ, ਫਿਰ ਅੱਗੇ ਤੁਰਿਆ, ਫਿਰ ਇਹ ਲੋਕਾਂ ਦੇ ਫੈਸਲੇ ਕਰਨ ਡਿਆ ਪਿਆ। ਫਿਰ ਇਹਨੇ ਲੋਕਾਂ ਨੂੰ ਪਰਚੀਆਂ ਦੇਣੀਆਂ, ਇੱਥੇ ਇਹਦੀ ਰੇੜੀ ਲੱਗੇਗੀ, ਇੱਥੇ ਇਹਦੀ ਨਹੀਂ ਲੱਗੇਗੀ, ਇੱਥੇ ਜਿਹਦੀ ਲੱਗੇਗੀ ਇਹ 10 ਰੁਪਏ ਰੋਜ਼ ਦੇ ਦਿਆ ਕਰੇਗਾ, ਜੋ ਕਮਾਇਆ ਕਰੇਗਾ ਉਹਦੇ ਚੋਂ। ਇਸ ਹੱਦ ਤੱਕ ਵਸੂਲੀ ਹੈ ਜਿਹੜੀ, ਫਰੋਤੀਆਂ ਜਿਹੜੀਆਂ ਉਹ ਹੋਣ ਡਿਆ ਪਈਆਂ। ਉਸ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਪਾਕਿਸਤਾਨ ਦੇ ਹੁੰਦੇ ਪ੍ਰੈਜ਼ੀਡੈਂਟ ਆਸਫ ਅਲੀ ਜ਼ਰਦਾਰੀ ਹੋਣੇ, ਜਿਨ੍ਹਾਂ ਦੇ 10% ਦਾ ਇਲਜ਼ਾਮ ਲਾਇਆ ਜਾਂਦਾ ਹੈ, ਉਹਨਾਂ ਦੀ ਕੋਈ ਲੈਣ ਦੇਣ ਦੀ ਇਸ ਬੰਦੇ ਦੇ ਨਾਲ ਅਣਬਣ ਹੋ ਗਈ। ਇਹਨੇ ਉਹਨਾਂ ਦੀ ਮੁਖਾਲਫ ਸਿਆਸੀ ਪਾਰਟੀ MKM ਜੁਆਇਨ ਕਰ ਲਈ। MKM ਜੁਆਇਨ ਕਰਨ ਤੋਂ ਬਾਅਦ ਇਹਨੇ ਕਤਲੋ ਗਾਰਾ ਤੁਰਾ ਪਰਾ ਬਾਕੀ ਮਾਮਲਿਆਂ ਦਾ ਵੀ ਹਿੱਸਾ ਬਣਿਆ। ਔਰ ਫਿਰ ਇਹਨੇ ਆਸਫ ਅਲੀ ਜ਼ਰਦਾਰੀ ਉਹਨਾਂ ਨੂੰ ਵੀ ਧਮਕੀ ਦਿੱਤੀ ਕਿ ਮੈਂ ਤੈਨੂੰ ਮਾਰ ਦਾਂਗਾ। ਔਰ ਇਹਦੇ ਵਾਸਤੇ ਕਿਹੜਾ ਕੰਮ ਔਖਾ ਸੀਗਾ ਜਾਂ ਔਖਾ ਬਣ ਗਿਆ। ਨਾਲ ਹੀ ਇੱਕ ਕਰੈਕਟਰ ਆ ਅਸਲਮ ਚੌਧਰੀ, ਜੱਟ ਬੰਦਾ ਸੀ, ਸਰਗੋਦੇ ਦਾ ਜੰਮਿਆ ਸੀਗਾ, DSP ਸੀਗਾ, ਤਾਲਬਾਨਾਂ ਨੂੰ ਲਲਕਾਰ ਕੇ ਹੱਥ 'ਚ ਪਿਸਤੌਲ ਲੈ ਕੇ ਸਿਵਲ ਕੱਪੜਿਆਂ 'ਚ ਪਿਆ ਫਿਰਦਾ ਹੈਗਾ। ਗੱਡੀ 'ਚ ਜਦੋਂ ਬਲਕਿ ਹੁੰਦਾ ਹੈਗਾ ਉਦੋਂ ਕੁਰਾਨ ਪੜ੍ਹਦਾ ਰਹਿੰਦਾ ਸੀ, ਵੇਲਾ ਲਲਕਾਰ ਕੇ ਮਾਰਦਾ ਸੀਗਾ। ਪੁਲਿਸ ਮੁਕਾਬਲੇ ਇਨਕਾਊਂਟਰਾਂ ਦਾ ਮਾਹਿਰ ਇਹਨੂੰ ਸਮਝਿਆ ਜਾਂਦਾ ਸੀਗਾ। ਜਿੰਨੇ ਬੰਦੇ ਨੇ ਇਤਲਾਹ ਲੱਭਦੀ ਸੀਗੀ, ਕਾਰਵਾਈਆਂ ਕਰਦਾ ਸੀਗਾ, ਗ੍ਰਿਫਤਾਰੀਆਂ ਕਰਦਾ ਸੀ, ਗ੍ਰਿਫਤਾਰੀਆਂ ਪਾਉਂਦਾ ਨਹੀਂ ਸੀਗਾ। ਰਾਤ ਨੂੰ ਫੜਦਾ ਸੀਗਾ, ਜਾ ਕੇ ਮਾਰ ਛੱਡਦਾ ਸੀ। ਕਹਿੰਦਾ ਸੀ ਕਾਨੂੰਨ ਨੇ ਜਦੋਂ ਸਜ਼ਾ ਇਹਨਾਂ ਨੂੰ ਦਿੰਦਿਆਂ ਦੇਣੀ ਹੈ, ਇਹ ਉਦੋਂ ਤੱਕ ਦੇ ਬਦਅਮਨੀ ਕਰਦੇ ਰਹਿਣਗੇ। ਉਹ ਇਹਦੀ ਕਤਲੋ ਗਾਰਤ ਦੇ ਨਾਲ ਉਹ ਜਿਹੜੇ ਗਰੁੱਪ ਸਨ, ਉਹਨਾਂ ਆਖਿਆ ਯਾਰ ਲੈ ਦੇ ਗਿਆ ਇਹ ਬੰਦਾ ਤਾਂ ਸਾਨੂੰ। ਕਹਿੰਦੇ ਨੇ ਕਿ ਚੌਧਰੀ ਅਸਲਮ ਜਿਹੜਾ ਇਹਨੇ ਇਹ ਰਹਿਮਾਨ ਡਕੈਤ ਨੂੰ ਵੀ ਏਦਾਂ ਕੀਤਾ। ਹੁਣ ਚੌਧਰੀ ਅਸਲਮ ਇੱਕ ਹੀਰੋ ਸੀਗਾ, ਪਰ ਜਦੋਂ ਫਿਲਮ ਭਾਰਤ 'ਚ ਬਣੇਗੀ ਤੇ ਪਾਕਿਸਤਾਨ ਦੀ ਹਮਾਇਤ 'ਚ ਤੇ ਨਹੀਂ ਬਣੇਗੀ। ਸੋ ਉਹਦੇ ਕਿਰਦਾਰ ਦੇ ਬਾਰੇ ਜੋ ਕੀਤਾ ਗਿਆ ਫਿਲਮ ਦੇ ਵਿੱਚ, ਉਹਦੇ 'ਚ ਫਿਰ ਅਸਲਮ ਚੌਧਰੀ ਹੋਣਾ ਦੀ ਘਰ ਵਾਲੀ ਨੇ ਕੱਲ ਪ੍ਰੈਸ ਕਲੱਬ ਕਰਾਚੀ 'ਚ ਇੱਕ ਇਕੱਠ ਕੀਤਾ, ਜਿਹਦੇ 'ਚ ਉਹਨਾਂ ਆਖਿਆ ਕਿ ਮੈਂ ਫਿਲਮ ਬਣਾਉਣ ਵਾਲੇ ਨੇ ਜਿਹੜੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਜਾ ਰਹੇ ਜੀ। ਮਸੂਦ ਦੇ ਨਾਲ ਹੀ ਸੀ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਹਰ ਵਾਰ ਕਰੀ ਜਾਂਦੀ ਹੈ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਦੇ Facebook, YouTube, Instagram ਔਰ TikTok ਤੇ ਵੀ ਪੇਸ਼ ਕੀਤੀਆਂ ਜਾਂਦੀਆਂ। ਇਹਨਾਂ ਖਬਰਾਂ ਨੂੰ ਹਫਤੇ 'ਚ 5 ਦਿਨ ਅਸੀਂ ਮੰਡੇ ਤੋਂ ਫਰਾਈਡੇ ਤੁਹਾਡੇ ਲੈ ਕੇ ਆਉਂਦੇ। ਜੇ ਸਪਾਂਸਰ ਕਰਨਾ ਹੋਵੇ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5500 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ 'ਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।